सिख अजायब घर सिर्फ उन्होंने लोगों ने फोटो लगनियां चाहिए जिन्हें कौम लई कुर्बानी की है, कुछ चंगे काम किए देश च कीते आ जां विदेश च कीते आ। पर तोता सिंह का कोई इहो जिहा काम नहीं हैगा। अज तुसीं तोता सिंह की फोटो ला रहे जे, कल नूं होर धड़े वाले किसी होर की फोटो लाउण लई मंग करनगे, इस वास्ते श्रोमणी कमेटी उदों की कहेगी। असल में जिहड़ी श्रोमणी कमेटी है ਉਹਦੇ 'ਚ ਉਹੀ फैसले ਹੁੰਦੇ ਜਿਹੜੇ बादल दल ਚਾਹੁੰਦਾ, दूजा फैसला नहीं हो सकता। साडे जथेदार भी ਜਿਹੜੇ अकाल तख्त ਦੇ ਆ ਉਹ भी तोते बन के रह गए आ, और वो तोते वांगू ਜਦੋਂ ਉਹਨਾਂ ਨੂੰ बुलाया जाता उदों बोलते आ, ਜਦੋਂ ਉਹਨਾਂ ਨੂੰ ਕਹਿ ਜਾਂਦਾ चुप कर ਜਾਂਦੇ। मैं थोड़े दिन होए मैं अखबार 'ਚ पढ़िया है कि SCPC ਦੀਆਂ ਚੋਣਾਂ ਹੋਣ ਵਾਲੀਆਂ, इस वास्ते सारे सिखां ਨੂੰ इकट्ठे होकर एक श्रोमणी कमेटी चुननी चाहिए है ਜਿਹੜੀ ਸਾਡੇ सिक्खी का प्रचार करे, सिख धर्म का प्रचार करे, सिखां ते हो रहे हमलों को रोकने का प्रबंध करे। बादल की सरकार रही और 10 साल बादल की सरकार ने एक बार भी बंदी ਸਿੰਘਾਂ ਦੀ रिहाई वाली गल नहीं की। प्रेम सिंह चंदूमाजरा पार्लीमेंट ਦੇ ਵਿੱਚ बोलिया ਸੀਗਾ भी ਜਿਹੜਾ मोर्चा बंदी ਸਿੰਘਾਂ ਦੀ रिहाई ਲਈ लाया गया है ਉਹਨੂੰ सरकार बंद करावे। ਤੇ ਮਾਨ ਸਾਹਿਬ ਨੇ ਉੱਠ ਕੇ ਕਿਹਾ ਵੀ जंगली जानवरों का ਤੁਹਾਨੂੰ ਫਿਕਰ है गिनती घटण ਦਾ। ਅੱਜ ਜਿਹੜੇ सेंटर अदारियां चों और ड्यूटियां ਦੇ ਵਿੱਚੋਂ सिखां की भर्ती घट गई है, सिखां की गिनती नहीं रही, उन्होंने तुहानूं कोई फिक्र नहीं पई असीं सिखां की भी नौकरी दी। TV 84 इंडिया के नाल जुड़े हो, मैं रजिंदर सिंह सभरा पंजाब के नाल जां सिख पंथ के नाल जुड़े हुए तमाम मसलिਆਂ ਨੂੰ ਲੈ ਕੇ ਉਹਨਾਂ ਦੇ ਉੱਪਰ ਚਰਚਾਵਾਂ ਕਰਨ ਵਾਸਤੇ ਕਿਸੇ ਨਾ ਕਿਸੇ ਸ਼ਖਸੀਅਤ ਦੇ ਨਾਲ ਖਾਸ ਗੱਲਬਾਤ ਕਰਕੇ ਸੰਗਤਾਂ ਤੱਕ ਲੈ ਕੇ ਹਾਜ਼ਰ ਹੁੰਨੇ ਹਾਂ, ਕਿਉਂਕਿ ਮੌਜੂਦਾ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਤਰੀਕੇ ਦੇ ਨਾਲ ਸੱਤਾਹੀਨ ਹੋਇਆ ਔਰ ਜਿਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਜਿਹੜੀਆਂ ਸਿੱਖ ਧਿਰਾਂ ਨੇ ਉਹਨਾਂ ਦੀਆਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਸਰੋਕਾਰ ਲੈਣ ਵਾਸਤੇ ਲਗਾਤਾਰ ਸਰਗਰਮ ਨਜ਼ਰ ਆਉਂਦਾ ਰਿਹਾ, ਤਾਂ ਉਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੰਨਾ ਵੀ ਸਮੁੱਚਾ ਨਿਜ਼ਾਮ ਹੈ ਉਹਦੇ ਵੱਲੋਂ ਵੀ ਲਗਾਤਾਰ ਬੜੀ ਸਰਗਰਮੀ ਦੇ ਨਾਲ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ। ਮੌਜੂਦਾ ਸਮੇਂ ਦੇ ਵਿੱਚ 10 ਅਗਸਤ ਵਾਲੇ ਦਿਨ ਬੀਤੇ ਕੱਲ੍ਹ ਦੇ ਵਿੱਚ 10 ਅਗਸਤ ਨੂੰ ਅੰਤਰਿੰਗ ਕਮੇਟੀ ਦੀ ਜਿਹੜੀ ਮੀਟਿੰਗ ਹੁੰਦੀ ਹੈ, ਮੀਟਿੰਗ ਦੇ ਵਿੱਚ ਕੁਝ ਮੁੱਖ ਮਸਲਿਆਂ ਨੂੰ ਵਿਚਾਰਿਆ ਜਾਂਦਾ ਹੈ। ਤਾਂ ਉਹਨਾਂ ਮੁੱਖ ਮਸਲਿਆਂ ਦੇ ਵਿੱਚ ਜਥੇਦਾਰ ਤੋਤਾ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਨੂੰ ਲਗਾਤਾਰ ਚਰਚਾਵਾਂ ਬਣੀਆਂ ਹੋਈਆਂ ਨੇ। ਸੋਸ਼ਲ ਮੀਡੀਆ ਦੇ ਉੱਪਰ ਵੱਡੇ ਪੱਧਰ ਦੇ ਉੱਪਰ ਰੋਸ ਪ੍ਰਦਰਸ਼ਨ ਹੁੰਦਾ ਹੈ। ਤਾਂ ਇਹਦੇ ਨਾਲ ਦੱਸ ਦਿੰਦੇ ਹਾਂ ਕਿ 13 ਅਗਸਤ ਨੂੰ ਜਿਹੜਾ ਇਹ ਬੰਦੀ ਸਿੰਘਾਂ ਦੀ ਰਿਹਾਈ ਬਾਬਤ ਵੱਖ-ਵੱਖ ਇਲਾਕਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਐਲਾਨ ਕੀਤਾ ਜਾ ਰਿਹਾ। ਤਾਂ ਇਹਦੇ ਨਾਲ ਇੱਕ ਵੱਡਾ ਹੋਰ ਸਵਾਲ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅੰਤਰਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਵਿਚਾਰਿਆ ਗਿਆ ਹੈ ਕਿ ਜਿਹੜਾ ਭਾਰਤ ਸਰਕਾਰ ਦੇ ਵੱਲੋਂ ਆਜ਼ਾਦੀ ਨੂੰ ਮੁੱਖ ਰੱਖਦਿਆਂ ਹੋਇਆਂ, ਜਿਹੜਾ 15 ਅਗਸਤ ਨੂੰ ਮੁੱਖ ਰੱਖਦਿਆਂ ਹੋਇਆਂ ਵੱਖ-ਵੱਖ ਇਲਾਕਿਆਂ ਦੇ ਵਿੱਚ ਭਾਰਤ ਵਾਸੀਆਂ ਦੇ ਘਰਾਂ ਦੇ ਵਿੱਚ ਜਾਂ ਧਾਰਮਿਕ ਅਸਥਾਨਾਂ ਦੇ ਉੱਪਰ ਹਰਿਆਣਾ ਸਰਕਾਰ ਦੇ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਹੈ ਕਿ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਅਤੇ ਗੁਰਦੁਆਰਾ ਪੰਜੋਖੜਾ ਸਾਹਿਬ ਦੇ ਉੱਪਰ ਤਿਰੰਗਾ ਲਹਿਰਾਇਆ ਜਾਵੇਗਾ। ਤਾਂ ਇਹਦੇ ਨਾਲ ਜੁੜਦੇ तमाम ਸਵਾਲਾਂ ਦੇ ਉੱਪਰ ਜਿਹੜਾ ਸਮੀਖਿਆ ਕਰਾਂਗੇ, ਸਾਡੇ ਨਾਲ ਸਮੀਖਿਆ ਕਰਨ ਵਾਸਤੇ ਬਖਸ਼ੀਸ਼ ਸਿੰਘ ਜੁੜੇ ਨੇ, ਜਿਹੜੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਸਰਗਰਮ ਰਹਿੰਦੇ ਨੇ, ਅਖਬਾਰਾਂ ਦੇ ਵਿੱਚ ਵੀ ਬਹੁਤ ਸੁਚੱਜੇ ਆਰਟੀਕਲ ਲੈ ਕੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਂਦੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਗੱਲ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜਾ ਕੱਲ੍ਹ ਦੇ ਦਰਮਿਆਨ ਇੱਕ ਫੈਸਲਾ ਲਿਆ ਗਿਆ ਹੈ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਜਥੇਦਾਰ ਤੋਤਾ ਸਿੰਘ ਦੀ ਤਸਵੀਰ ਨੂੰ ਲਗਾਉਣ ਨੂੰ ਲੈ ਕੇ, ਸਭ ਤੋਂ ਪਹਿਲਾਂ ਜਾਣਕਾਰੀ ਲੈਣਾ ਚਾਹੁੰਦੇ ਹਾਂ ਕਿ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਜਿੱਥੋਂ ਤੱਕ SCPC ਦਾ ਸੰਬੰਧ ਹੈ, ਜਦੋਂ ਦਰਿਆਲੂ ਮੱਠ ਤੇ ਗੁਰਦੁਆਰਾ ਸਾਹਿਬ ਤੇ ਕਬਜ਼ੇ ਕਰ ਲਿਆ ਜੀ, ਉਹਨੇ ਗੁਰਦੁਆਰਿਆਂ ਦੇ ਵਿੱਚ ਵਿਭਚਾਰ ਸ਼ੁਰੂ ਕਰਤਾ, ਹੋਰ ਕਈ ਤਰ੍ਹਾਂ ਦੇ ਜੀ ਗਲਤ ਕੰਮ ਸ਼ੁਰੂ ਕਰਾਤੇ। ਉਸ ਵੇਲੇ ਸਿੱਖਾਂ ਨੇ ਸਰਦਾਰ ਲਛਮਣ ਸਿੰਘ ਧਾਰਵਾਲੀ ਅਤੇ ਹੋਰ ਸਿੱਖਾਂ ਨੇ ਰਲ ਕੇ ਇੱਕ ਮੋਰਚਾ ਲਾਇਆ, ਜਿਹਦੇ ਵਿੱਚ ਸਿੰਘ ਜਿੰਦਾ ਵੀ ਸਾੜੇ ਗਏ, ਨਨਕਾਣਾ ਸਾਹਿਬ ਜਿੰਦਾ ਸਾੜੇ ਗਏ। ਉਸ ਤੋਂ ਬਾਅਦ 15 ਨਵੰਬਰ 1920 ਨੂੰ SCPC ਦਾ ਕੀਤਾ ਗਿਆ, ਸਥਾਪਿਤ ਕੀਤੀ ਗਈ। ਔਰ 1925 1925 ਦੇ ਵਿੱਚ ਪਹਿਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਐਕਟ ਬਣਿਆ। 1926 ਚ ਪਹਿਲਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ। ਉਹ ਸ਼੍ਰੋਮਣੀ ਕਮੇਟੀ ਬਣਾਉਣ ਦਾ ਮਕਸਦ ਸਿੱਖਾਂ ਦਾ ਇਹ ਸੀ ਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਸੁਧਾਰ ਹੋਵੇ, ਸਿੱਖੀ ਦਾ ਪ੍ਰਚਾਰ ਹੋਵੇ, ਔਰ ਇਹਦੇ ਨਾਲ
ਜਿਹੜਾ ਸਿੱਖ ਕੌਮ ਨੂੰ ਉਤਸ਼ਾਹ ਮਿਲੇ, ਸਿੱਖ ਕੌਮ ਦਾ ਹੋਰ ਫੁੱਲ ਵਾਧਾ ਹੋਵੇ। ਪਰ ਅਫਸੋਸ ਕਿ ਕੁਝ ਚਿਰ ਤਾਂ ਸ਼੍ਰੋਮਣੀ ਕਮੇਟੀ ਬਹੁਤ ਵਧੀਆ ਚੱਲਦੀ ਰਹੀ, ਬਹੁਤ ਵਧੀਆ ਕੰਮ ਕਰਦੀ ਰਹੀ ਔਰ ਸ਼੍ਰੋਮਣੀ ਕਮੇਟੀ ਨੇ ਬੜੀ ਮਾਨਤਾ ਪ੍ਰਾਪਤ ਹੋਈ। ਔਰ 1947 ਤੋਂ ਬਾਅਦ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਹੌਲੀ ਹੌਲੀ ਸਿਆਸਤ ਵੱਲ ਵੱਧਦੀ ਗਈ ਔਰ ਸ਼੍ਰੋਮਣੀ ਕਮੇਟੀ 'ਚ ਜਿਹੜੀ ਸਿਆਸਤ ਤੋਂ ਭਾਰੂ ਹੁੰਦੀ ਗਈ। ਜਦੋਂ ਸਰਦਾਰ ਗੁਰਚਰਨ ਸਿੰਘ ਟੌਹਰਾ SCPC ਦੇ ਪ੍ਰਧਾਨ ਬਣੇ, ਉਦੋਂ ਬਾਅਦ ਸਿਆਸੀ ਦਖਲ ਸ਼੍ਰੋਮਣੀ ਕਮੇਟੀ ਵਿੱਚ ਦਿਨੋਂ ਦਿਨ ਵੱਧਦਾ ਗਿਆ ਔਰ ਜਿਹੜਾ ਅੱਜ ਉਹ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਇੱਕ ਪਰਿਵਾਰ ਦੀ ਪ੍ਰਚਾਰਕ ਸੋਸਾਇਟੀ ਬਣ ਕੇ ਰਹਿ ਗਈ, ਇੱਕ ਸੰਸਥਾ ਬਣ ਕੇ ਰਹਿ ਗਈ ਆ। ਉਹ ਸ਼੍ਰੋਮਣੀ ਕਮੇਟੀ ਤੇ ਇੱਕ ਪਰਿਵਾਰ ਦਾ ਕਬਜ਼ਾ ਹੈ ਔਰ ਜੋ ਪਰਿਵਾਰ ਚਾਹੁੰਦਾ ਹੈ ਜੀ ਉਹੀ ਸ਼੍ਰੋਮਣੀ ਕਮੇਟੀ ਕਰਦੀ ਹੈ। ਆਪਣੀ ਸ਼੍ਰੋਮਣੀ ਕਮੇਟੀ ਦੀ ਕੋਈ ਸੋਚ ਨਹੀਂ ਹੈਗੀ। ਜਿਹੜਾ ਤੋਤਾ ਸਿੰਘ ਦੀ ਖਬਰ ਹੈ, ਤੋਤਾ ਸਿੰਘ ਦੀ ਫੋਟੋ ਲਾਉਣੀ ਅਜਾਇਬ ਘਰ 'ਚ, ਮੈਂ ਕਹਿੰਦਾ ਕਿ ਬਿਲਕੁਲ ਗਲਤ ਹੈ। ਤੋਤਾ ਸਿੰਘ ਦੀ ਕੋਈ ਇਹੋ ਜਿਹੀ ਕੁਰਬਾਨੀ ਨਹੀਂ ਹੈਗੀ ਕਿ ਜਿਹੜੀ ਤੋਤਾ ਸਿੰਘ ਦੀ ਜਿਹੜੀ ਫੋਟੋ ਆ ਉਹ ਸਿੱਖ ਅਜਾਇਬ ਘਰ 'ਚ ਲਾਈ ਜਾਵੇ। ਸਿੱਖ ਅਜਾਇਬ ਘਰ 'ਚ ਸਿਰਫ ਉਹਨਾਂ ਲੋਕਾਂ ਨੇ ਫੋਟੋ ਲੱਗਣੀਆਂ ਚਾਹੀਦੀਆਂ ਜਿਨ੍ਹਾਂ ਕੌਮ ਲਈ ਕੁਰਬਾਨੀ ਕੀਤੀ ਹੈ, ਕੁਝ ਚੰਗੇ ਕੰਮ ਕੀਤੇ ਆ, ਦੇਸ਼ 'ਚ ਕੀਤੇ ਆ ਜਾਂ ਵਿਦੇਸ਼ 'ਚ ਕੀਤੇ ਆ। ਪਰ ਤੋਤਾ ਸਿੰਘ ਦਾ ਕੋਈ ਇਹੋ ਜਿਹਾ ਕੰਮ ਨਹੀਂ ਹੈਗਾ ਜਿਹੜਾ ਉਹਨੇ ਕੋਈ ਬਹੁਤ ਵੱਡਾ ਨਾਮ ਨਾ ਖੱਟਿਆ ਹੋਵੇ। ਇਸ ਵਾਸਤੇ ਜਿਹੜੀ ਤੋਤਾ ਸਿੰਘ ਦੀ ਫੋਟੋ ਲਾਉਣੀ ਆ ਉਹ ਬਹੁਤ ਹੀ ਮਾੜੀ ਗੱਲ ਹੈ ਔਰ ਨਹੀਂ ਲੱਗਣੀ ਚਾਹੀਦੀ। ਅੱਜ ਤੁਸੀਂ ਤੋਤਾ ਸਿੰਘ ਦੀ ਫੋਟੋ ਲਾ ਰਹੇ ਜੇ, ਕੱਲ ਨੂੰ ਹੋਰ ਧੜੇ ਵਾਲੇ ਕਿਸੇ ਹੋਰ ਦੀ ਫੋਟੋ ਲਾਉਣ ਲਈ ਮੰਗ ਕਰਨਗੇ। ਇਸ ਵਾਸਤੇ ਸ਼੍ਰੋਮਣੀ ਕਮੇਟੀ ਉਦੋਂ ਕੀ ਕਹੇਗੀ ਜੀ? ਇੱਕ ਵੱਡਾ ਸਵਾਲ ਲੱਗ ਜਾਂਦਾ ਕਿ ਜਦੋਂ ਅੰਤਰਿਮ ਕਮੇਟੀ ਦੀ ਇੱਕ ਮੀਟਿੰਗ ਹੁੰਦੀ ਹੈ ਤਾਂ ਮੀਟਿੰਗ ਦੇ ਵਿੱਚ ਵੱਖ-ਵੱਖ ਮੈਂਬਰਾਂ ਦੇ ਸੁਝਾਅ ਲਏ ਜਾਂਦੇ ਨੇ ਜਿਹੜੇ ਉੱਥੋਂ ਦੇ ਨੁਮਾਇੰਦੇ ਬਣੇ ਹੋਏ ਨੇ, ਤਾਂ ਕੀ ਉਸ ਸਮੇਂ ਜਿਹੜੇ ਮੈਂਬਰਾਂ ਨੇ ਬੜੇ ਸੁਹਿਰਦ ਨੇ ਸਿੱਖ ਪੰਥ ਦੀ ਅਗਵਾਈ ਕਰਨ ਦਾ ਉਹ ਵਾਅਦਾ ਰੱਖਦੇ ਨੇ, ਤਾਂ ਜਿਹੜੇ ਉਹਨਾਂ ਦੇ ਵੱਲੋਂ ਸੁਝਾਅ ਦਿੱਤੇ ਗਏ ਕੀ ਉਹ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਕਿਤੇ ਨਾ ਕਿਤੇ ਅਣਗੌਲਿਆ ਕੀਤੇ ਗਏ ਨੇ? ਅਸਲ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹਦੇ 'ਚ ਉਹੀ ਫੈਸਲੇ ਹੁੰਦੇ ਜਿਹੜੇ ਬਾਦਲ ਦਲ ਚਾਹੁੰਦਾ ਹੈ, ਦੂਜਾ ਫੈਸਲਾ ਨਹੀਂ ਹੋ ਸਕਦਾ। ਸ਼੍ਰੋਮਣੀ ਕਮੇਟੀ ਦੇ 2 ਇਜਲਾਸ ਹੁੰਦੇ ਆ, ਇੱਕ ਮਾਰਚ 'ਚ, ਇੱਕ ਨਵੰਬਰ 'ਚ, ਔਰ ਦੋਨਾਂ ਇਜਲਾਸਾਂ ਵੇਲੇ ਸਿਰਫ ਅਕਾਲੀ ਦਲ ਬਾਦਲ ਦੇ ਬੰਦੇ ਹੀ ਬੋਲ ਸਕਦੇ ਆ, ਦੂਜਾ ਬੰਦਾ ਕੋਈ ਨਹੀਂ ਬੋਲ ਸਕਦਾ। ਨਾ ਦੂਜੇ ਦਾ ਕਿਸੇ ਦਾ ਕੋਈ ਵਿਚਾਰ ਉੱਥੇ ਲਿਖਿਆ ਜਾਂਦਾ ਜਾਂ ਸੁਝਾਅ ਲਿਆ ਜਾਂਦਾ। ਔਰ 5 ਮਿੰਟਾਂ ਦੇ ਵਿੱਚ 1200 ਕਰੋੜ ਰੁਪਏ ਦਾ ਬਜਟ ਜਿਹੜਾ ਸ਼੍ਰੋਮਣੀ ਕਮੇਟੀ ਪਾਸ ਕਰ ਦਿੰਦੀ ਆ। ਇੱਕ ਬੰਨੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹਿੰਦੇ ਆ ਔਰ ਦੂਜੇ ਬੰਨੇ ਜਿਹੜੀ ਸ਼੍ਰੋਮਣੀ ਕਮੇਟੀ ਹੈ ਜੋ ਸਿੱਖਾਂ ਦੀ ਪਾਰਲੀਮੈਂਟ ਹੈ ਤੇ ਉੱਥੇ ਉਹਦਾ ਇਜਲਾਸ 2-3 ਦਿਨ ਚੱਲਣਾ ਚਾਹੀਦਾ। ਉੱਥੇ ਸਾਰੇ ਮੈਂਬਰਾਂ ਦੇ ਵਿਚਾਰ ਸੁਣਨੇ ਚਾਹੀਦੇ ਆ, ਜਿਹੜੇ ਚੰਗੇ ਵਿਚਾਰ ਆਉਂਦੇ ਆ। ਅੱਜ ਸਿੱਖ ਕੌਮ ਨੂੰ ਜਿਹੜਾ ਬਹੁਤ ਵੱਡਾ ਖਤਰਾ ਜਿਹੜਾ ਵਾ ਉਹ ਜਿੱਥੇ ਬਾਹਰੋਂ ਆ ਉੱਥੇ ਅੰਦਰੋਂ ਵੀ ਹੈ। ਔਰ ਇਸ ਨੂੰ ਅੱਜ ਰਾਧਾ ਸਵਾਮੀ, ਆਪਣਾ ਆਸ਼ੂਤੋਸ਼, ਸੱਚਾ ਸੌਦਾ ਅਤੇ ਇਹੋ ਜਿਹੇ ਹੋਰ ਕਈ ਡੇਰੇ ਆ ਜਿਹੜੇ ਸਿੱਖ ਕੌਮ ਨੂੰ ਨਸ਼ਟ ਤੋਂ ਰਜੂ ਕਰਨ ਤੇ ਲੱਗੇ ਹੋਏ ਆ, ਜਿਹੜੇ ਸਿੱਖੀ ਵਿਰੁੱਧ ਪ੍ਰਚਾਰ ਕਰਦੇ ਆ। ਚਾਹੀਦਾ ਤੇ ਇਹ ਸੀ ਸ਼੍ਰੋਮਣੀ ਕਮੇਟੀ ਨੂੰ ਕਿ ਉੱਥੇ 2-3 ਦਾ ਇਜਲਾਸ ਕਰਕੇ ਉੱਥੇ ਸਿੱਖਾਂ ਦੇ ਵਿਚਾਰ ਸੁਣੇ ਜਾਂਦੇ, ਭਾਈ ਇਹਨਾਂ ਦਾ ਮੁਕਾਬਲਾ ਕਿੱਦਾਂ ਕਰਦੇ ਆ। ਪਰ ਸਾਡੀ ਸ਼੍ਰੋਮਣੀ ਕਮੇਟੀ ਨੇ ਕਦੀ ਵੀ ਇਹਨਾਂ ਨਕਲੀ ਸਾਧਾਂ ਬਾਰੇ ਕਦੀ ਕੋਈ ਕੁਛ ਨਹੀਂ ਪਾਸ ਕੀਤਾ, ਕਦੀ ਕੋਈ ਕਿਤਾਬ ਨਹੀਂ ਛਪਾਈ, ਕਦੀ ਕੁਛ ਨਹੀਂ ਕੀਤਾ। ਸਿਰਫ ਜੋ ਬਾਦਲ ਚਾਹੁੰਦਾ ਹੈ, ਜੋ ਅਕਾਲੀ ਦਲ ਚਾਹੁੰਦਾ ਹੈ ਉਹ ਉਹੀ ਕਰਦੇ ਆ। ਉਦੋਂ ਬਾਅਦ ਕੋਈ ਫੈਸਲਾ ਨਹੀਂ ਕਰਦੇ ਕਿਸੇ ਵਿਚਾਰ ਦਾ, ਕਿਸੇ ਵੀ ਮੈਂਬਰ ਦਾ ਕੋਈ ਸੁਝਾਅ ਨਹੀਂ ਲਿਆ ਜਾਂਦਾ, ਕਿਸੇ ਮੈਂਬਰ ਦੇ ਵਿਚਾਰ ਦੇ ਸੁਝਾਅ ਤੇ ਕੋਈ ਵਿਚਾਰ ਨਹੀਂ ਕੀਤੀ ਜਾਂਦੀ ਜੀ। ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਤਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਲਵਿਦਾ ਹੋ ਗਏ ਨੇ। ਉਹਨਾਂ ਦੇ ਵੱਲੋਂ ਜਾਂਦੇ ਸਮੇਂ ਇੱਕ ਗੀਤ ਗਾਇਆ ਜਾਂਦਾ ਜਿਹਦੇ ਵਿੱਚ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਕੀਤਾ ਜਾਂਦਾ ਹੈ। ਤਾਂ ਉਹਨਾਂ ਦਾ SYL ਨਹਿਰ ਨੂੰ ਲੈ ਕੇ ਬਹੁਤ ਵੱਡਾ ਯੋਗਦਾਨ ਰਿਹਾ ਪੰਜਾਬ ਦੇ ਅੰਦਰ ਖਾਸ ਕਰਕੇ। ਤਾਂ ਉਸ ਸਮੇਂ ਦੇ ਦਰਮਿਆਨ ਜਿਹੜੇ ਇਸ ਤਰ੍ਹਾਂ ਦੇ ਕੁਝ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੂੰ ਪੰਜਾਬ ਦੇ ਲੋਕ ਆਪਣਾ ਨਾਇਕ ਮੰਨਦੇ ਨੇ, ਤਾਂ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਦੋਸ਼ ਲੱਗਦੇ ਨੇ ਕਿ ਵਸਾਰਿਆ ਗਿਆ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਸ਼੍ਰੋਮਣੀ ਕਮੇਟੀ ਦੇ ਕਿਤੇ ਵੀ ਪੰਜਾਬ ਦੇ ਪਾਣੀਆਂ ਬਾਰੇ, ਚੰਡੀਗੜ੍ਹ ਬਾਰੇ ਜਾਂ ਇਹੋ ਜਿਹੇ ਮਸਲਿਆਂ 'ਤੇ ਕਦੀ ਵਿਚਾਰ ਹੀ ਨਹੀਂ ਕੀਤੀ। ਸਿਰਫ ਇਹ ਵਿਚਾਰ ਉਹੀ ਕਰਦੇ ਆ ਜੋ ਇਹਨਾਂ ਨੂੰ ਉੱਤੋਂ ਹੁਕਮ ਹੁੰਦਾ ਹੈ। ਸਾਡੇ ਜਥੇਦਾਰ ਵੀ ਜਿਹੜੇ ਅਕਾਲ ਤਖਤ ਦੇ ਆ ਉਹ ਵੀ ਤੋਤੇ ਬਣ ਕੇ ਰਹਿ ਗਏ ਆ ਔਰ ਉਹ ਤੋਤੇ ਵਾਂਗੂ ਜਦੋਂ ਉਹਨਾਂ ਨੂੰ ਬੁਲਾਇਆ ਜਾਂਦਾ ਉਦੋਂ ਬੋਲਦੇ ਆ, ਜਦੋਂ ਉਹਨਾਂ ਨੂੰ ਕਹਿ ਜਾਂਦਾ ਚੁੱਪ ਕਰ ਜਾਂਦੇ। ਆਪਣਾ ਨਾ ਸ਼੍ਰੋਮਣੀ ਕਮੇਟੀ ਦਾ ਵਿਚਾਰ ਹੈ, ਕੋਈ ਲੀਡਰ ਦਾ ਕੋਈ ਹੈਗਾ, ਨਾ ਹੀ ਸਾਡੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਆ ਉਹਨਾਂ ਦਾ ਕੋਈ ਆਪਣਾ ਯੋਗਦਾਨ ਹੈਗਾ। ਇਹ ਸਿਰਫ ਉਹੀ ਬੋਲਦੇ ਆ ਜੋ ਉਹਨਾਂ ਨੂੰ ਬੁਲਾਇਆ ਜਾਂਦਾ। ਤੋਤੇ ਬਣ ਗਏ ਆ ਸ਼੍ਰੋਮਣੀ ਕਮੇਟੀ ਦੇ ਪਰਿਵਾਰ ਦੇ। ਇਹ ਸਿੱਖਾਂ ਦੇ, ਇਹ ਹੁਣ ਇਸ ਵੇਲੇ ਇਹਨਾਂ ਦੇ ਕੋਈ ਸਿੱਖਾਂ ਦੀ ਕੋਈ ਨੁਮਾਇੰਦਗੀ ਨਹੀਂ ਕਰਦੇ, ਇਹ ਤਾਂ ਸਿਰਫ ਇੱਕ ਪਰਿਵਾਰ ਦੀ ਨੁਮਾਇੰਦਗੀ ਕਰਦੇ ਆ, ਜਿਸ ਕਾਰਨ ਕਦੀ ਵੀ ਇਹਨਾਂ ਨੇ SYL ਜਾਂ ਹੋਰ ਕੋਈ ਇਹੋ ਜਿਹੇ ਮਸਲੇ। ਹੁਣ ਪੰਜਾਬ ਯੂਨੀਵਰਸਿਟੀ ਦਾ ਮਸਲਾ ਆਇਆ ਔਰ ਉੱਥੇ ਦੇਖੋ ਕੋਈ ਬਿਲਕੁਲ SCPC ਚੁੱਪ ਹੈ,
ਵੀ SCPC ਦਾ ਕੰਮ ਨਹੀਂ ਸੀ ਪਰ ਬੋਲਦੇ, ਪਰ ਨਹੀਂ, ਕਦੀ ਵੀ ਨਹੀਂ ਬੋਲੇ, ਕਦੀ ਵੀ ਇਹਨਾਂ ਪੰਜਾਬ ਦੇ ਮਸਲੇ 'ਤੇ ਕੋਈ ਗੱਲ ਨਹੀਂ ਕੀਤੀ। ਇਸ ਵਾਸਤੇ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਹੁਣ ਬਿਲਕੁਲ ਜਿਹੜੀ ਆ ਇੱਕ ਪਰਿਵਾਰ ਦੀ ਸੰਸਥਾ ਬਣ ਕੇ ਰਹੇਗੀ, ਲੋਕਾਂ ਦੀ ਸਿੱਖਾਂ ਦੀ ਸੰਸਥਾ ਨਹੀਂ ਰਹੀ। ਇਸ ਵਾਸਤੇ ਸਿੱਖਾਂ ਨੂੰ ਹੁਣ ਆਪਣਾ ਸੋਚਣਾ ਪਊਗਾ। ਇਹ ਸ਼੍ਰੋਮਣੀ ਕਮੇਟੀ ਇਹੋ ਜਿਹੀ ਸੰਸਥਾ ਬਣਾਈ ਜਾਵੇ, ਇਹੋ ਜਿਹੇ ਨੁਮਾਇੰਦੇ ਚੁਣ ਕੇ ਭੇਜੇ ਜਾਣ ਜੋ ਸਿੱਖਾਂ ਦੀ ਗੱਲ ਕਰਨ, ਜੋ ਧਰਮ ਦੀ ਗੱਲ ਕਰਨ। ਔਰ ਉਹ ਜਿਹੜਾ ਅੱਜ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਸਿਆਸਤ ਦਾ ਇੱਕ ਪੌੜੀ ਹੈ, ਪੌੜੀ ਬਣ ਗਈ ਆ। ਜਿਹਨੇ MLA ਬਣਨਾ, MP ਬਣਨਾ, ਉਹ ਪਹਿਲਾਂ SCPC 'ਚ ਆਪਣਾ ਜਿਹੜਾ ਮੈਂਬਰ ਬਣੇ ਔਰ SCPC ਦੇ ਉਹਨੂੰ ਜਿਹੜਾ SCPC ਨੂੰ ਪੌੜੀ ਦੇ ਤੌਰ 'ਤੇ ਜਿਹੜਾ ਵਰਤਿਆ ਜਾ ਰਿਹਾ, ਹੋਰ SCPC ਦਾ ਕੋਈ ਰੋਲ ਨਹੀਂ ਰਿਹਾ। ਵਰਤਣ ਵਾਲੇ ਲੋਕ ਕਿਹੜੇ ਨੇ ਫਿਰ? ਇੱਕ ਧਿਰ ਵਰਤਦੀ, ਇੱਕ ਬਾਦਲ ਦਲ ਦਾ, ਬਾਦਲ ਦਲ ਨੂੰ ਸਾਰਿਆਂ ਨੂੰ ਪਤਾ ਵਾ। ਇਸ ਵੇਲੇ ਸ਼੍ਰੋਮਣੀ ਕਮੇਟੀ ਸਿਰਫ ਬਾਦਲ ਦਲ ਦੇ ਥੱਲੇ ਆ ਔਰ ਬਾਦਲ ਦਲ ਹੀ ਉਹਨੂੰ ਚਲਾ ਰਿਹਾ। ਜੋ ਬਾਦਲ ਦਲ ਕਹਿੰਦਾ ਉਹ ਸ਼੍ਰੋਮਣੀ ਕਮੇਟੀ ਕਰਦੀ ਆ, ਸਿੱਖਾਂ ਦੀ ਸੰਸਥਾ ਨਹੀਂ ਰਹੀ। ਇਸ ਵਾਸਤੇ ਮੇਰਾ ਇਹੀ ਬੇਨਤੀ ਆ ਵੀ ਹੁਣ ਟਾਈਮ ਆ ਰਿਹਾ ਬਹੁਤ ਛੇਤੀ। ਮੈਂ ਥੋੜੇ ਦਿਨ ਹੋਏ ਅਖਬਾਰ 'ਚ ਪੜ੍ਹਿਆ ਵੀ SCPC ਦੀਆਂ ਚੋਣਾਂ ਹੋਣ ਵਾਲੀਆਂ। ਇਸ ਵਾਸਤੇ ਸਾਰੇ ਸਿੱਖਾਂ ਨੂੰ ਇਕੱਠੇ ਹੋ ਕੇ ਇੱਕ ਸ਼੍ਰੋਮਣੀ ਕਮੇਟੀ ਚੁਣਨੀ ਚਾਹੀਦੀ ਆ, ਜਿਹੜੇ ਸਾਡੇ ਸਿੱਖੀ ਦਾ ਪ੍ਰਚਾਰ ਕਰੇ, ਸਿੱਖ ਧਰਮ ਦਾ ਪ੍ਰਚਾਰ ਕਰੇ, ਸਿੱਖਾਂ ਤੇ ਹੋ ਰਹੇ ਹਮਲਿਆਂ ਨੂੰ ਰੋਕਣ ਦਾ ਪ੍ਰਬੰਧ ਕਰੇ। ਇਹੀ ਮੇਰੀ ਸਿੱਖਾਂ ਨੂੰ ਬੇਨਤੀ ਸਾਰਿਆਂ ਨੂੰ ਵੀ ਆਓ ਇਕੱਠੇ ਹੋਈਏ, ਇਕੱਠੇ ਹੋ ਕੇ ਇੱਕ ਸੰਸਥਾ ਇਹੋ ਜਿਹੀ ਚੁਣੀਏ ਜਿਹੜੀ ਤੁਹਾਡੇ ਸਿੱਖਾਂ ਵਾਸਤੇ ਲੜ ਸਕੇ। ਇਹਦੇ ਨਾਲ ਦੂਜਾ ਹੋਰ ਸਵਾਲ ਜੁੜਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਲ ਦੇ ਦਰਮਿਆਨ ਇੱਕ ਮੁੱਖ ਮਸਲਾ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਐਲਾਨਿਆ ਗਿਆ ਕਿ 13 ਨੂੰ ਰੋਸ ਮੁਜ਼ਾਹਰੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕੀਤੇ ਜਾਣਗੇ। ਤਾਂ ਕੀ ਲੱਗਦਾ ਕਿ ਇੰਨੇ ਲੰਮੇ ਸਮੇਂ ਬਾਅਦ ਬੰਦੀ ਸਿੰਘਾਂ ਵਾਸਤੇ ਨੇ ਵੱਡੇ ਪੱਧਰ ਦੇ ਉੱਪਰ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਜੰਤਰ ਮੰਤਰ ਚੌਂਕ ਦੇ ਵਿੱਚ ਜਾ ਕੇ, ਉੱਥੇ ਦਿੱਲੀ ਦੇ ਵਿੱਚ ਜਾ ਕੇ ਧਰਨਾ ਦਿੰਦੇ ਨੇ ਜਾਂ ਵੱਖ-ਵੱਖ ਤਰੀਕਿਆਂ ਦੇ ਨਾਲ ਮੌਜੂਦਾ ਸਮੇਂ ਦੇ ਵਿੱਚ ਸੱਤਾਹੀਨ ਹੋ ਕੇ ਬਾਦਲ ਦਲ ਦੇ ਵੱਲੋਂ ਇਸ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕਰਨਾ, ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਤਰੀਕੇ ਦੀਆਂ ਸਟੇਟਮੈਂਟਸ ਦੇਣੀਆਂ ਜਾਂ ਇੰਨੇ ਵੱਡੇ ਐਲਾਨ ਕਰਨੇ, ਫਿਰ ਇਹਨੂੰ ਕੀ ਸਮਝਿਆ ਜਾਵੇ? ਜਿੱਥੋਂ ਤੱਕ ਬੰਦੀ ਸਿੰਘਾਂ ਰਿਹਾ 10 ਸਾਲ ਜਿਹੜਾ ਵਾ ਬਾਦਲ ਦੀ ਸਰਕਾਰ ਰਹੀ ਔਰ 10 ਸਾਲ ਬਾਦਲ ਦੀ ਸਰਕਾਰ ਨੇ ਇੱਕ ਵਾਰ ਵੀ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੱਲ ਨਹੀਂ ਕੀਤੀ ਔਰ ਨਾ ਹੀ SCPC ਨੇ ਕੀਤੀ ਹੈ। ਹੁਣ ਜਦੋਂ ਸਿੱਖਾਂ ਨੇ ਬਾਦਲ ਦਲ ਨੂੰ ਬਿਲਕੁਲ ਨਕਾਰ ਦਿੱਤਾ ਹੈ, 1917 'ਚ ਵੀ ਨਕਾਰਿਆ, ਹੁਣ 1922 ਦੀਆਂ ਇਲੈਕਸ਼ਨ 2022 ਦੀਆਂ ਇਲੈਕਸ਼ਨ ਵੀ ਨਕਾਰਿਆ। ਹੁਣ ਇਹਨਾਂ ਨੂੰ ਚੇਤਾ ਆਇਆ ਕਿ ਅਸੀਂ ਬੰਦੀ ਸਿੱਖਾਂ ਨੂੰ ਰਿਹਾ ਕਰਾਉਣਾ। ਪਹਿਲਾਂ ਕਿਉਂ ਨਹੀਂ ਚੇਤਾ ਆਇਆ ਇਹਨਾਂ ਨੂੰ? ਔਰ ਇਹੀ ਅਕਾਲੀ ਦਲ ਦਾ ਨੁਮਾਇੰਦਾ ਪ੍ਰੇਮ ਸਿੰਘ ਚੰਦੂਮਾਜਰਾ ਪਾਰਲੀਮੈਂਟ ਦੇ ਵਿੱਚ ਬੋਲਿਆ ਸੀਗਾ ਵੀ ਜਿਹੜਾ ਮੋਰਚਾ ਬੰਦੀ ਸਿੱਖਾਂ ਦੀ ਰਿਹਾਈ ਲਈ ਲਾਇਆ ਗਿਆ ਹੈ ਉਹਨੂੰ ਸਰਕਾਰ ਬੰਦ ਕਰਾਵੇ। ਅੱਜ ਵੀ ਉਹਦੀਆਂ ਜਿਹੜੀਆਂ ਵਾਇਰਲ ਹੋ ਰਹੀਆਂ ਪੋਸਟਾਂ, ਕਿਉਂਕਿ ਇਹ ਸਿੱਖਾਂ ਵਿਰੋਧੀ ਹੈ। ਇਹਨਾਂ ਜੇ ਸਿੱਖਾਂ ਬੰਦੀਆਂ ਰਿਹਾ ਕਰਤਾ ਗਿਆ ਤੇ ਇਹਦੇ ਨਾਲ ਜਿਹੜੀ ਸ਼ਾਂਤੀ ਫੈਲ ਜੂਗੀ। ਅੱਜ ਉਹ ਕਿਹੜੇ ਮੂੰਹ ਨਾਲ ਕਹਿ ਰਿਹਾ ਵੀ ਸਾਡੇ ਜਿਹੜੇ ਬੰਦੀ ਸਿੱਖਾਂ ਨੂੰ ਰਿਹਾ ਕੀਤਾ ਜਾਵੇ? ਸੁਖਬੀਰ ਦੇ ਉੱਪਰ ਵੀ ਦੋਸ਼ ਲੱਗਦੇ ਨੇ ਕਿ ਕਹਿੰਦੇ ਸੁਖਬੀਰ ਬਾਦਲ ਇਹ ਕਹਿੰਦੇ ਰਹੇ ਨੇ ਕਿ ਭਾਈ ਜਗਤਾਰ ਸਿੰਘ ਹਵਾਰਾ ਇੱਕ ਅੱਤਵਾਦੀ ਹੈ। ਉਹਦੇ ਬਿਆਨ ਛਪੇ ਹੋਏ ਆ ਭਾਈ ਸੁਖਬੀਰ ਸਿੰਘ ਬਾਦਲ ਦੇ ਵੀ ਤੁਹਾਡਾ ਇੱਕ ਕਾਤਲ ਜਿਹੜਾ ਤੁਹਾਨੂੰ ਕਿੱਥੋਂ ਆਪਣਾ ਨਿਆਂ ਲੈ ਦੂਗਾ, ਕਿੱਥੋਂ ਬੰਦੀ ਸਿੰਘਾਂ ਨੂੰ ਰਿਹਾ ਕਰ? ਉਹ ਤਾਂ ਆਪ ਕਾਤਲ ਹੈ। ਕੱਲ੍ਹ ਤੱਕ ਉਹ ਕਾਤਲ ਸੀ, ਅੱਜ ਉਹ ਫਰੀਡਮ ਫਾਈਟਰ ਕਿੱਦਾਂ ਬਣ ਗਿਆ? ਅੱਜ ਇਹਨੂੰ ਰਿਹਾਰ ਚੋਣ ਦਾ ਚੇਤਾ ਕਿੱਥੋਂ ਆ ਗਿਆ? ਸਿਰਫ ਆਪਣੀ ਕੁਰਸੀ ਬਚਾਉਣ ਲਈ, ਆਪਣੇ ਦਲ ਨੂੰ ਸਰਜੀਤ ਕਰਨ ਲਈ ਸਾਰਾ ਕੁਝ ਡਰਾਬੇ ਰਚ ਰਹੇ ਆ। ਔਰ ਜਿਹੜਾ ਕਿ ਇਹਨਾਂ ਨੇ 16 ਤਰੀਕ ਦਾ ਪ੍ਰੋਗਰਾਮ ਬਣਾਇਆ ਆਜ਼ਾਦੀ ਦੇ ਬਾਰੇ, 16 ਤਰੀਕ ਨੂੰ ਹੀ ਬੰਦੀ ਸਿੰਘਾਂ ਦੀ ਰਿਹਾਈ ਲੈ ਉਹ ਇੱਕ ਬਾਈਬਲ ਕਲਾਂ 'ਚ ਮੋਰਚਾ ਲੱਗਾ ਹੋਇਆ, ਜਿਨ੍ਹਾਂ ਨੇ ਬਹੁਤ ਵੱਡਾ ਇਕੱਠ ਸੱਦਿਆ। ਹੋ ਸਕਦਾ ਕਿ ਇਹਨੇ ਸ਼੍ਰੋਮਣੀ ਕਮੇਟੀ ਉਸ ਇਕੱਠ ਨੂੰ ਫੇਲ ਕਰਨ ਵਾਸਤੇ ਇਹ 16 ਤਰੀਕ ਦਾ ਪ੍ਰੋਗਰਾਮ ਦਿੱਤਾ ਹੋਵੇ। ਹੋਰ ਇਹਨਾਂ ਨੂੰ ਬੰਦੀ ਸਿੰਘਾਂ ਨਾਲ ਕੋਈ ਵੀ ਹਮਦਰਦੀ ਨਹੀਂ, ਨਾ ਪਹਿਲਾਂ ਸੀ ਨਾ ਹੁਣ। ਇਹ ਸਿਰਫ ਕੁਰਸੀ ਵਾਸਤੇ ਲੜ ਰਹੇ ਆ। ਕੁਰਸੀ ਦੀ ਇਹਨਾਂ ਦਾ ਭੁੱਖ ਪੂਰੀ ਨਹੀਂ ਹੋਣੀ, ਉਹ ਹੁਣ ਟਾਈਮ ਲੰਘ ਗਿਆ। ਜਥੇਦਾਰ ਅਕਾਲ ਤਖਤ ਸਾਹਿਬ ਦੇ ਵੱਲੋਂ 16 ਅਗਸਤ ਦਾ ਪ੍ਰੋਗਰਾਮ ਦਿੱਤਾ ਗਿਆ ਹੈ ਕਿ ਜਿਹੜੇ 10 ਲੱਖ ਤੋਂ ਵਧੇਰੇ ਗਿਣਤੀ ਸੀ ਜਿਹੜੇ ਭਾਰਤ ਪਾਕਿਸਤਾਨ ਦੀ ਵੰਡ ਦੇ ਦਰਮਿਆਨ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ, ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਣੀ ਹੈ। ਚਰਚਾਵਾਂ ਬਣੀਆਂ ਨੇ ਕਿ ਜਥੇਦਾਰ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ ਲੰਮੇ ਸਮੇਂ ਬਾਅਦ, ਤੇ ਪਰ ਦੂਜੇ ਪਾਸੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਤੁਸੀਂ ਵੀ ਜਿਵੇਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ, ਬੇਅਦਬੀਆਂ ਦੇ ਇਨਸਾਫ ਦਾ ਮਸਲਾ ਹੈ, ਤਾਂ ਉਹਦੇ ਵਿੱਚ 16 ਨੂੰ ਬਾਈਬਲ ਕਲਾਂ ਦੇ ਵਿੱਚ ਇੱਕ ਅਗਲਾ ਫੈਸਲਾ ਲਿਆ ਜਾਣਾ, ਉੱਥੇ ਸਿੱਖ ਪੰਥ ਦੀ ਵੱਡੀ ਇਕੱਤਰਤਾ ਹੋਣੀ ਹੈ। ਤਾਂ ਜਥੇਦਾਰ ਸਾਹਿਬ ਦੀ ਗੱਲ ਕਰੀਏ, ਤੁਸੀਂ ਦੋਸ਼ ਬਹੁਤ ਵੱਡੇ ਲਗਾਏ ਨੇ। ਜਥੇਦਾਰ ਕੌਮ ਨੂੰ ਇਕੱਤਰ ਕਰਨ ਵਾਸਤੇ ਹੁੰਦੇ ਨੇ ਜਾਂ ਫਿਰ ਕੌਮ ਨੂੰ ਵੱਖ-ਵੱਖ ਕਰਕੇ ਵੱਖੋ ਵੱਖਰੇ ਪ੍ਰੋਗਰਾਮ ਦੇਣ ਵਾਸਤੇ ਚੁਣੇ ਜਾਂਦੇ ਨੇ? ਜਥੇਦਾਰ ਸਾਹਿਬ ਦਾ ਫਰਜ਼ ਬਣਦਾ ਸੀਗਾ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਉਦੋਂ ਅੱਗੇ ਲਾ ਕੇ ਮੋਰਚਾ ਲਾਉਂਦੇ ਔਰ ਬੇਅਦਬੀ ਜਿਹਨਾਂ ਕੀਤੀ ਉਹਨਾਂ ਨੂੰ ਆਪਣਾ ਸਜ਼ਾ ਦਿਵਾਉਂਦੇ। ਪਰ ਜਥੇਦਾਰ ਸਾਹਿਬ ਤਾਂ ਸਿਰਫ ਸਰਕਾਰ ਦਾ ਤੋਤਾ ਬਣ ਕੇ ਰਹਿ ਗਏ। ਉਹਨਾਂ ਨੇ ਕਦੀ ਅੱਜ ਤੱਕ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਨਿਖੇਧੀ ਨਹੀਂ ਕੀਤੀ। ਕਿਹੜੀ ਸਰਕਾਰ ਦਾ ਤੋਤਾ ਮੰਨਦੇ ਹੋ? ਉਹ ਉਸੇ ਵੇਲੇ ਬਾਦਲ ਦੀ ਸਰਕਾਰ ਦਾ ਤੋਤਾ ਸੀ ਉਹ। ਉਦੋਂ ਪਹਿਲੇ ਤੋਤੇ ਸੀ, ਹੁਣ ਇਹ ਤੋਤਾ ਵਾ। ਪਹਿਲੇ ਗੁਰਬਖਸ਼ ਸਿੰਘ ਹੁਣੀ ਤੋਤੇ ਸੀ, ਹੁਣ ਇਹ ਤੋਤਾ ਵਾ। ਇਸ ਵਾਸਤੇ ਹੋ ਸਕਦਾ ਵੀ ਮੈਂ ਤੈਨੂੰ ਪਹਿਲਾਂ ਦੱਸਿਆ ਵੀ ਜਿਹੜਾ 16 ਤਰੀਕ ਦਾ ਪ੍ਰੋਗਰਾਮ ਹੀ ਇਸ ਕਰਕੇ ਦਿੱਤਾ ਹੋਵੇ ਵੀ ਤਾਂ ਕਿ ਉਹ ਜਿਹੜਾ ਉੱਥੇ ਵਾਲਾ ਮੋਰਚਾ ਫੇਲ ਹੋ ਜੇ। ਜਿਹੜੇ ਲੋਕ ਉਹਨਾਂ ਦੇ ਨਾਲ ਸਮਰਥਨ ਕਰਨ ਵਾਲੇ ਆ ਉਹ ਸਿੱਖ ਪੰਥ ਦੇ ਬਹੁਤ ਬੁੱਧੀਜੀਵ ਮੰਨੇ ਜਾਂਦੇ ਕਿ ਜਦੋਂ ਕੌਮ ਦੇ ਉੱਪਰ ਕੋਈ ਸੰਕਟ ਬਣਦਾ ਜਾਂ ਕਿਸੇ ਨਾ ਕਿਸੇ ਸਲਾਹ ਮਸ਼ਵਰਾ ਵਾਸਤੇ ਕੌਮ ਦੀ ਲਾਮਬੰਦੀ ਕੀਤੀ ਜਾਂਦੀ ਹੈ ਤਾਂ ਜਿਹੜੇ ਲੋਕ ਉਹਨਾਂ ਨੂੰ ਇਸ ਵਕਤ ਸਲਾਹਾਂ ਦੇ ਰਹੇ ਨੇ ਨੇੜੇ ਰਹਿ ਕੇ, ਤਾਂ ਉਹ ਇਹ ਤਰਕ ਦਿੰਦੇ ਨੇ ਕਿ ਅਸੀਂ ਜਿਹੜਾ ਪੁਰਾਤਨ ਅਕਾਲੀ ਦਲ ਸੀ, ਅਸੀਂ ਜਿਹੜੀ ਅਕਾਲੀ ਦਲ ਸੀ ਉਸ ਨੂੰ ਹੋਂਦ ਵਿੱਚ ਲਿਆਉਣ ਵਾਸਤੇ ਤਤਪਰ ਹੈ। ਕੋਈ ਤਤਪਰ ਨਹੀਂ ਹੈਗੇ, ਇਹ ਸਿਰਫ ਕੁਰਸੀ ਲਈ ਤਤਪਰ ਹੈ ਕਿ ਕਿਸੇ ਵੀ ਤਰੀਕੇ ਨਾਲ ਸਾਡੇ ਕੁਰਸੀ ਆ ਜੇ। ਔਰ ਉਹ ਕੁਰਸੀ ਆਉਣੀ ਨਹੀਂ ਹੁਣ ਇਹਨਾਂ ਕੋਲੇ, ਕਿਉਂਕਿ ਜਿਹੜੇ ਲੋਕੀ ਸਮਝ ਚੁੱਕੇ ਆ ਵੀ ਸਿਰਫ ਡਰਾਮੇਬਾਜ਼ੀ ਕਰਦੇ ਆ ਔਰ ਇਹ ਡਰਾਮੇਬਾਜ਼ੀ ਹੁਣ ਚੱਲਣ ਵਾਲੀ ਨਹੀਂ। ਔਰ ਜਿਹੜਾ ਸੁਖਬੀਰ ਬਾਦਲ ਖੁਦ ਸਰਦਾ ਸਾਹਿਬ ਨੂੰ ਬਚਾਉਂਦਾ ਰਿਹਾ ਹੁਣ ਉਹਨੂੰ ਹੁਣ ਕਿੱਥੋਂ ਚੇਤਾ ਆ ਗਿਆ ਬੇਅਦਬੀ ਦਾ? ਉਹ ਕੀ ਤੁਹਾਨੂੰ ਤੁਸੀਂ ਸਮਝਦੇ ਕਿ ਉਹਨਾਂ ਨੂੰ ਸਜ਼ਾ ਦਊਗਾ? ਇਸ ਵਾਸਤੇ ਇਹ ਸਿਰਫ ਡਰਾਮੇਬਾਜ਼ੀ ਆ, ਇਹਨਾਂ ਦਾ ਕੋਈ ਕੌਮ ਨਾਲ ਰਿਸ਼ਤਾ ਨਹੀਂ, ਸਿਰਫ ਕੁਰਸੀ ਇੱਤਾ। ਇਹਨਾਂ ਕੁਰਸੀ ਵਾਸਤੇ ਕੁਝ ਵੀ ਕਰ ਸਕਦੇ ਆ ਔਰ ਜੋ ਇਹ ਕਹਿੰਦੇ ਆ ਉਹ ਅਗਲੇ ਬੰਨੇ ਜਿਹੜੀ ਸ਼੍ਰੋਮਣੀ ਕਮੇਟੀ ਆ ਜਾਂ ਜਿਹੜੇ ਸਾਡੇ ਜਥੇਦਾਰ ਨੇ ਉਹ ਕਰਦੇ ਆ। ਇਸ ਵਾਸਤੇ ਇਹਨਾਂ ਨੂੰ ਕੋਈ ਹੱਕ ਨਹੀਂ ਹੈਗਾ ਹੁਣ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਕਰਨੀ ਜਾਂ ਬੇਅਦਬੀ ਬਾਰੇ ਕਰਨੀ। ਜੋ ਬੇਅਦਬੀ ਬਾਰੇ ਗੱਲ ਕਰ ਰਹੀ ਹੈ ਸੰਸਥਾ ਲੱਗੀ ਹੋਈ ਆ, ਉਹ ਵਾਹਿਗੁਰੂ ਕਿਰਪਾ ਕਰੂਗਾ, ਉਹਨਾਂ ਜ਼ਰੂਰ ਕਾਮਯਾਬੀ ਬਖਸ਼ੂਗਾ ਔਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਉਹ ਹੰਬਲਾ ਮਾਰ ਰਿਹਾ, ਉਹ ਇੱਕ ਦਿਨ ਜ਼ਰੂਰ ਸਫਲ ਹੋਣਗੇ। ਇਹ ਜਿਹੜੇ ਨਕਲੀ ਆ ਇਹ ਫੇਲ ਹੋ ਚੁੱਕੇ ਆ, ਇਹ ਹੁਣ ਗਾਂ ਕਾਮਯਾਬ ਨਹੀਂ ਹੋ ਸਕਦੇ। ਇਹ ਕੁਰਸੀ ਇਹਨਾਂ ਤੋਂ ਨਿਕਲ ਚੁੱਕੀ ਆ, ਇਹ ਹੁਣ ਕੁਰਸੀ ਆ ਤੇ ਤਰਲੋਬਸ਼ੀ ਹੋ ਰਿਹਾ, ਹੋਰ ਕੁਛ ਨਹੀਂ ਇਹਦਾ। ਬਸ ਆਪਾਂ ਜੇ ਗੱਲ ਕਰੀਏ ਨਾਨਕ ਨਾਮ ਲੇਵਾ ਜਿਹੜੀਆਂ ਸਿੱਖ ਸੰਗਤਾਂ ਨੇ ਜਾਂ ਜਿਹੜੇ ਸਿੱਖੀ ਦੇ ਨਾਲ ਦਿਲ ਤੋਂ ਮੁਹੱਬਤ ਰੱਖਣ ਵਾਲੇ ਸੁਹਿਰਦ ਲੋਕ ਨੇ, ਉਹ ਚਾਹੁੰਦੇ ਨੇ ਕਿ ਸਿੱਖਾਂ ਦੀ ਇਕੱਤਰਤਾ ਹੋਣੀ ਚਾਹੀਦੀ ਹੈ, ਸਿੱਖਾਂ ਦੇ ਔਰ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਵਾਸਤੇ ਇੱਕ ਲੀਡਰਸ਼ਿਪ ਦੀ ਜ਼ਰੂਰਤ ਹੈ। ਤਾਂ ਕੀ ਲੱਗਦਾ ਕਿ ਉਹ ਜਿਹੜੀ ਲੀਡਰਸ਼ਿਪ ਹੈ ਉਹ ਕਿਵੇਂ ਪੈਦਾ ਹੋ ਸਕਦੀ ਹੈ? ਪੰਜਾਬ ਦੇ ਲੋਕਾਂ ਨੂੰ ਕੀ ਕਰਨਾ ਪਊਗਾ ਉਸ ਵਾਸਤੇ? ਕਿਉਂਕਿ ਜਿਹੜਾ ਪੰਜਾਬ ਦਾ ਮਸਲਾ ਵਾ ਹੁਣ ਤੱਕ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਇਸੇ ਕਰਕੇ ਹੋਇਆ ਕਿ ਪੰਜਾਬ ਦੇ ਸਿੱਖ ਔਰ ਪੰਜਾਬੀ ਇਕੱਠੇ ਨਹੀਂ ਹੋਏ ਔਰ ਇਹ ਪੰਜਾਬ ਦੇ ਸਿੱਖਾਂ ਨੂੰ ਔਰ ਪੰਜਾਬੀਆਂ ਨੂੰ ਪਾੜ ਕੇ ਰੱਖਦੇ ਰਹੇ। ਔਰ ਕਦੀ ਵੀ ਇਹਨਾਂ ਨੇ ਪਾਣੀ ਪਹਿਲਾਂ ਸਭ ਤੋਂ ਪਹਿਲਾਂ ਪੰਜਾਬ ਦਾ ਪਾਣੀ ਖੋਇਆ ਗਿਆ, ਜਿਹੜਾ ਪ੍ਰਤਾਪ ਸਿੰਘ ਕੈਰੋਂ ਨੇ ਦਿੱਤਾ। ਉਦੋਂ ਬਾਅਦ ਚੰਡੀਗੜ੍ਹ ਖੋਇਆ ਗਿਆ, ਪੰਜਾਬੀ ਭਾਸ਼ਾ ਖੋਈ ਗਈ। ਅੱਜ ਜਿਹੜਾ ਪੰਜਾਬ ਯੂਨੀਵਰਸਿਟੀ ਖੋਈ ਜਾ ਰਹੀ ਹੈ, ਪੰਜਾਬ ਚੰਡੀਗੜ੍ਹ ਵਿੱਚੋਂ ਜਿਹੜੀ ਆ ਭਰਤੀ ਸਿੱਖਾਂ ਦੀ ਉਹ ਖਤਮ ਹੋ ਗਈ ਹੈ। ਔਰ ਪਿਛਲੇ ਦਿਨੀ ਮਾਨ ਸਾਹਿਬ ਨੇ ਕਿਹਾ ਵਾ, ਸਿਮਰਜੀਤ ਸਿੰਘ ਮਾਨ ਨੇ ਪਾਰਲੀਮੈਂਟ ਵਿੱਚ ਬੋਲਿਆ ਜਦੋਂ ਉੱਥੇ ਇੱਕ ਬਿੱਲ ਪਾਸ ਹੋਇਆ ਵੀ ਜਿਹੜੇ ਸਾਡੇ ਜੰਗਲੀ ਜਾਨਵਰਾਂ ਦੀ ਗਿਣਤੀ ਘਟ ਰਹੀ ਹੈ ਤੇ ਮਾਨ ਸਾਹਿਬ ਨੇ ਉੱਠ ਕੇ ਕਿਹਾ ਵੀ ਜੰਗਲੀ ਜਾਨਵਰਾਂ ਦਾ ਤੁਹਾਨੂੰ ਫਿਕਰ ਹੈ ਗਿਣਤੀ ਘਟਣ ਦਾ? ਅੱਜ ਜਿਹੜੇ ਆ ਸੈਂਟਰ ਅਦਾਰਿਆਂ ਚੋਂ ਔਰ ਯੂਟੀਆਂ ਦੇ ਵਿੱਚੋਂ ਸਿੱਖਾਂ ਦੀ ਭਰਤੀ ਘਟ ਗਈ ਆ, ਸਿੱਖਾਂ ਦੀ ਗਿਣਤੀ ਨਹੀਂ ਰਹੀ। ਉਹਨਾਂ ਦਾ ਤੁਹਾਨੂੰ ਕੋਈ ਫਿਕਰ ਨਹੀਂ ਪਈ ਅਸੀਂ ਸਿੱਖਾਂ ਦੀ ਵੀ ਨੌਕਰੀ ਦਈਏ। ਅੱਜ ਸਿੱਖ ਜਿਹੜੇ ਨੌਜਵਾਨ ਹੈ ਉਹ ਵਿਹਲੇ ਫਿਰਦੇ ਆ ਔਰ ਉਹ ਬਾਹਰ ਜਾਣ ਲਈ ਧੱਕੇ ਖਾ ਰਹੇ ਆ ਔਰ ਕੈਨੇਡਾ ਵਰਗੇ ਜਿਹੜੇ ਦੇਸ਼ ਆ ਜਿਹੜੇ ਹੁਣ ਤੱਕ ਵੀਜ਼ਾ ਦੇ ਉਹ ਵੀ ਹੁਣ ਵੀਜ਼ੇ ਤੋਂ ਰਿਫਿਊਜ਼ਲ ਕਰਨ ਲੱਗ ਪਏ, ਇਨਕਾਰ ਕਰਨ ਲੱਗ ਪਏ। ਇਸ ਵਾਸਤੇ ਜਿਹੜਾ ਸਿੱਖਾਂ ਨੂੰ ਪੰਜਾਬੀਆਂ ਨੂੰ ਇਕੱਠੇ ਹੋ ਕੇ ਸਾਰੇ ਪੰਜਾਬ ਦੇ ਮਸਲੇ ਉਠਾਉਣੇ ਚਾਹੀਦੇ ਆ ਤਾਂ ਕਿ ਸਾਡੇ ਜਿਹੜੇ ਪੰਜਾਬ ਹੈ ਉਹ ਫਿਰ ਰੰਗਲਾ ਪੰਜਾਬ ਬਣ ਸਕੇ। ਸਿਰਫ ਗੱਲਾਂ ਬਾਤਾਂ ਨਾਲ ਨਹੀਂ, ਇਕੱਠੇ ਹੋ ਕੇ ਇੱਕ ਵਾਰ ਹੰਭਲਾ ਮਾਰਨਾ ਚਾਹੀਦਾ ਹੈ ਔਰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ। ਤਾਂ ਹੀ ਸਾਡਾ ਪਾਣੀ, ਸਾਡਾ ਚੰਡੀਗੜ੍ਹ, ਸਾਡੀ ਬੋਲੀ, ਸਾਡੇ ਪੰਜਾਬੀ ਇਲਾਕੇ ਸਾਨੂੰ ਮਿਲ ਸਕਦੇ ਆ। ਜੇ ਅਸੀਂ ਇਸੇ ਤਰ੍ਹਾਂ ਪਾਟੇ ਰਹੇ, ਜੇ ਅਸੀਂ ਇਸੇ ਤਰ੍ਹਾਂ ਧੜਿਆਂ 'ਚ ਵੰਡੇ ਰਹੇ ਤਾਂ ਸਾਡੇ ਪੰਜਾਬ ਦਾ ਨੁਕਸਾਨ ਹੋਰ ਹੋਵੇਗਾ ਔਰ ਜਿਸ ਦੀ ਜ਼ਿੰਮੇਵਾਰੀ ਸਾਡੀਆਂ ਸਿਆਸੀ ਪਾਰਟੀਆਂ ਹੋਣਗੀਆਂ ਔਰ ਸਾਡੇ ਉਹ ਸਿੱਖ ਲੀਡਰ ਹੋਣਗੇ ਜਿਹੜੇ ਸਿੱਖਾਂ ਨੂੰ ਔਰ ਪੰਜਾਬੀਆਂ ਨੂੰ ਤੋੜ ਕੇ ਰੱਖ ਰਹੇ ਆ, ਪੰਜਾਬੀਆਂ ਨੂੰ ਇਕੱਠੇ ਹੋਣ ਦਿੰਦੇ। ਪੰਜਾਬ ਦੇ ਲੋਕਾਂ ਦੇ ਵਾਸਤੇ ਬਹੁਤ ਵੱਡੀ ਚੁਣੌਤੀ ਹੈ ਕਿ ਪੰਜਾਬ ਦੇ ਔਰ ਪੰਥ ਦੇ ਮਸਲਿਆਂ ਨੂੰ ਹੱਲ ਕਰਨ ਵਾਸਤੇ ਕਿਸ ਤਰੀਕੇ ਦੇ ਨਾਲ ਲਾਮਬੰਦ ਹੋਣਾ ਚਾਹੀਦਾ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਜਿਹੜੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਜਾਂ ਜਿਹੜੇ ਦੇਸ਼ ਪੰਜਾਬ ਦੇ ਨਾਲ ਮੁਹੱਬਤ ਰੱਖਣ ਵਾਲੇ ਲੋਕ ਨੇ ਉਹ ਕਿਸ ਤਰੀਕੇ ਦੇ ਨਾਲ ਕਿਹੜੇ ਪੈਂਤੜਿਆਂ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਲਾਮਬੰਦ ਹੋਣ ਵਾਸਤੇ ਜਿਹੜਾ ਯਤਨਸ਼ੀਲ ਹੁੰਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।